ਦਾਅਵੇ ਕਹਿੰਦੇ 2027 ਚ ਸਰਕਾਰ ਬਣਾਉਣ ਦੇ ਆ ਤੇ ਨੰਬਰ ਪਰ ਚੌਥਾ ਤਰਨਤਾਰਨ ਦੇ ਵਿੱਚੋਂ। ਨਹੀਂ, ਫਿਰ ਆਪਾਂ ਤਾਂ ਪਹਿਲਾਂ ਹੀ ਗਿੱਜ ਕੇ ਚੌਥੇ ਪੰਜਵੇਂ ਨੰਬਰ ਲਈ ਲੜਦੀ ਨਜ਼ਰ ਆਊਗੀ ਕਾਂਗਰਸ। ਜਿਉਂ ਚੋਣ ਮੁਹਿੰਮ ਭਖੀ, ਆਪਾਂ ਗੱਲ ਤਾਂ ਕੀਤੀ ਕਿ ਕਾਂਗਰਸ ਅਜਿਹੀ ਪਾਰਟੀ ਜਿਹੜੀ ਥੱਲੇ ਨੂੰ ਆਈ ਲਗਾਤਾਰ। ਹੁਣ ਪ੍ਰਧਾਨ ਦੇ ਸਿਰ ਠਿਕਰਾ ਭੰਨੋ, ਚਾਹੇ ਸਾਰੀ ਟੀਮ ਦੇ ਸਿਰ ਭੰਨੋ, ਚਾਹੇ ਉਮੀਦਵਾਰ ਦੇ ਸਿਰ ਭੰਨੋ, ਪਰ ਆਪਣੇ ਅੰਦਰ ਝਾਤ ਮਾਰ ਕੇ ਦੇਖੋ ਕਿ ਇੰਨੀਆਂ ਨਲਾਇਕੀਆਂ ਲੋਕਾਂ ਨੇ ਤੁਹਾਨੂੰ MP ਚੋਣਾਂ ਚ ਬਿਨਾਂ ਮਤਲਬ ਤੁਸੀਂ ਸਿਰ ਤੇ ਚੜਾ ਲਿਆ, ਹੈਨਾ। ਤੁਸੀਂ 3 ਨਾ 13 ਨਾ ਤੁਸੀਂ ਕੁਝ ਕਰਨ ਬਾਰੇ ਸੋਚਦੇ ਹੋ, ਨਾ ਤੁਹਾਡੇ ਕੋਲ ਯੋਜਨਾ, ਨਾ ਵਿਰੋਧੀ ਧਿਰ ਦਾ ਰੋਲ ਨਿਭਾਉਂਦੇ ਹੋ ਪੰਜਾਬ ਚ, ਤਾਂ ਵੀ ਤੁਹਾਨੂੰ ਜਿਮਨੀ ਮਤਲਬ ਕਿ ਜਿਹੜੀਆਂ ਲੋਕ ਸਭਾ ਚੋਣਾਂ ਸੀ ਉਹਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣਾਤਾ ਤੇ ਤੁਹਾਨੂੰ ਲੱਗਿਆ ਪੈਰ ਦਾ ਬਟੇਰ ਥੱਲੇ ਆਇਆ ਖੜਾ। ਸਹੀ ਹੈ। ਤੁਹਾਨੂੰ ਲੱਗਿਆ 2027 ਤਾਂ ਆਪਣੀ ਹੋਣ ਤੇ ਤੁਸੀਂ ਇੰਨੇ MP ਨਹੀਂ ਜਿੱਤੇ ਸੀ ਜਿੰਨੇ ਤੁਹਾਡੇ ਮੁੱਖ ਮੰਤਰੀ ਦੇ ਦਾਅਵੇਦਾਰ ਜੰਮ ਪਏ। ਸਹੀ ਹੈ। ਹਰੇਕ ਮੁੱਖ ਮੰਤਰੀ ਬਣਨ ਨੂੰ ਕਾਹਲਾ ਹੋ ਗਿਆ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਜਿਹੜੀਆਂ 5 ਧਿਰਾਂ 'ਚ ਮੁਕਾਬਲਾ ਸੀ, ਉਹਨਾਂ ਚੋਂ 2 ਕਹਿੰਦੀਆਂ ਕਹਾਉਂਦੀਆਂ ਰਾਸ਼ਟਰੀ ਪਾਰਟੀਆਂ ਚੌਥੇ ਪੰਜਵੇਂ ਨੰਬਰ ਤੇ ਨੇ, ਤੇ ਕਾਂਗਰਸ ਦਾ ਉਹ ਜਿਹਨੇ ਪੰਜਾਬ 'ਚ ਰਾਜ ਕੀਤਾ। ਬੀਜੇਪੀ ਨੇ ਚਾਹੇ ਕੱਲਿਆਂ ਨਹੀਂ ਕੀਤਾ, ਚਲੋ ਮਿਲ ਕੇ ਤਾਂ ਕੀਤਾ ਹੀ ਹੈ, ਤੇ ਪਰ ਬੀਜੇਪੀ ਤਾਂ ਕਹਿ ਸਕਦੀ ਹੈ ਕਿ ਇਸ ਖੇਤਰ ਸਾਡੇ ਲਈ ਹੈ ਨਹੀਂ ਸੀ ਕੁਛ, ਅਸੀਂ ਤਾਂ ਵੀ ਵਧਾ ਗਏ ਜੀ ਪਿਛਲੀ ਵਾਰ ਨਾਲੋਂ। ਸਹੀ ਹੈ। ਸਾਡੀ ਤਾਂ ਵੋਟ ਵੱਧ ਗਈ ਜੀ, ਅਗਲੇ ਤਾਂ ਇਸ ਗੱਲ ਨੂੰ ਕਹਿ ਸਕਦੇ ਨੇ। ਅਗਲੇ ਤਾਂ ਵੀ 6239 ਵੋਟਾਂ ਲੈ ਕੇ, ਬੇਸ਼ੱਕ ਲੁਧਿਆਣੇ ਦੇ ਮੁਕਾਬਲਿਆਂ 'ਚ, ਹੋਰ ਥਾਵਾਂ ਦੇ ਮੁਕਾਬਲੇ 'ਚ ਬੀਜੇਪੀ ਦੀ ਵੋਟ ਘਟੀ ਆ। ਤੁਸੀਂ ਇਹ ਦੇਖੋ ਕਿ 2022 ਦੇ ਵਿੱਚ ਮਤਲਬ ਜਿਹੜੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਹੋਈਆਂ, ਉਹਦੇ ਹਵਾਲੇ ਜੇ ਦੇਖੀਏ, ਲੁਧਿਆਣਾ ਜਲੰਧਰ ਵੈਸਟ ਦੀ ਚੋਣ ਦੇ ਵਿੱਚ ਭਾਜਪਾ ਨੂੰ 18.94 ਲਗਭਗ 19% ਦੀ ਵੋਟ ਪੈ ਗਈ ਸੀ, ਤੇ ਲੁਧਿਆਣਾ ਵੈਸਟ ਦੇ ਵਿੱਚ ਭਾਜਪਾ 22% ਦੀ ਵੋਟ ਲੈ ਗਈ ਸੀ ਜੀ, ਹੈਨਾ। ਪਰ ਇੱਥੇ ਹੁਣ ਤਰਨਤਾਰਨ ਦੇ ਵਿੱਚ 5.3% ਦੀ ਰਹਿ ਗਈ। ਪਰ ਭਾਜਪਾ ਤਾਂ ਵੀ ਕਹੂਗੀ ਕਿ ਇਸ ਖੇਤਰ 'ਚ ਵੀ 5% ਲੈ ਜਾਣਾ ਸਾਡੇ ਲਈ ਤਾਂ ਪ੍ਰਾਪਤੀ ਹੈ ਜੀ। ਜੀ। ਪਰ ਕਾਂਗਰਸ ਕਹਿ ਸਕਦੀ ਜਿਹੜੀ ਇੱਥੋਂ MLA ਵੀ ਬਣਾਉਂਦੀ ਰਹੀ ਹੋਵੇ। ਬਿਲਕੁਲ ਨਹੀਂ ਕਹਿ ਸਕਦੀ। ਕਾਂਗਰਸ ਦਾ ਹਾਲ ਦੇਖੋ ਫਿਰ ਇੱਥੇ। ਕਾਂਗਰਸ 7 ਉਪ ਚੋਣਾਂ ਲੜੀਆਂ ਕਾਂਗਰਸ ਨੇ ਜੀ ਹਾਲ ਹੀ ਦੇ ਦਰਮਿਆਨ, ਤੇ ਉਹਨਾਂ ਦੇ ਵਿੱਚ ਉਹਨਾਂ ਦੀ ਜੇ ਵੋਟ ਦੇਖੋ, ਡੇਰਾ ਬਾਬਾ ਨਾਨਕ ਦੇ ਵਿੱਚੋਂ 43% ਵੋਟ ਲੈ ਗਏ ਸੀ। ਜੀ ਸਹੀ ਹੈ। ਤੇ ਲੁਧਿਆਣਾ ਵੈਸਟ 'ਚ ਵੀ ਉਹਨਾਂ ਦੀ 27% ਤੋਂ ਵੱਧ ਸੀ। ਸਹੀ ਹੈ। ਤੇ ਪਰ ਤਰਨਤਾਰਨ 'ਚ ਆਉਂਦੇ ਜੀ 12% ਰਹਿ ਗਈ, 12.8% ਦੀ ਵੋਟ ਪਈ ਹੈ। ਸੁਪਨੇ ਲੈਂਦੇ ਨੇ 2027 ਸਰਕਾਰ ਬਣਾਉਣ ਦੀ। ਸਹੀ ਗੱਲ। ਪਹਿਲਾਂ ਆਪਣੀਆਂ ਖਾਮੀਆਂ, ਆਪਣੀਆਂ ਨਲਾਇਕੀਆਂ ਦਾ ਦੂਰ ਕਰਕੇ ਲੋਕਾਂ 'ਚ ਆਓ। ਹੁਣ ਤੁਸੀਂ ਇੱਥੋਂ ਦਾ ਲਾਓ ਕਿ ਲੁਧਿਆਣੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ, ਚਾਹੇ ਉਹ ਰਾਜਾ ਵੜਿੰਗ ਨੂੰ ਪਰੇ ਕਰਕੇ ਲੜਿਆ, ਆਪਣੀ ਟੀਮ ਨਾਲ ਲੜਿਆ, ਚਾਹੇ ਉੱਥੇ ਪ੍ਰਗਟ ਚੰਨੀ ਹੋਰੀ ਮੂਹਰੇ ਹੋ ਕੇ ਲੜੇ, ਅਗਲਿਆਂ ਨੇ ਕਹਿੰਦਾ ਵੀ ਤੂੰ ਨਾ ਹੀ, ਅਸੀਂ ਆਪ ਹੀ ਲੜ ਲਾਂਗੇ, ਤੇ ਲੜ ਕੇ ਅਗਲੇ ਦੂਏ ਨੰਬਰ ਤੇ ਵੀ ਆਏ ਤੇ ਮੁਕਾਬਲੇ 'ਚ ਵੀ ਰਹੇ। ਸਹੀ ਹੈ। ਪਰ ਤਾਂ ਵੀ ਉਹਨਾਂ ਦੀਆਂ ਤਾਂ ਫੱਟੀਆਂ ਪੋਚੀਆਂ ਗਈਆਂ, ਅਸਤੀਫੇ ਹੋ ਗਏ ਨਾ ਉਹਦੇ ਲੜਾਈ ਤੋਂ। ਸਹੀ ਗੱਲ। ਬਹੁਤ ਟੁੱਟ ਭੱਜ ਹੋਈ ਹੈ ਲੁਧਿਆਣੇ ਤੋਂ ਬਾਅਦ। ਪਰਸੈਂਟੇਜ ਵੀ 12 ਤੇ ਆ ਗਏ ਤੇ ਨੰਬਰ ਵੀ ਤੁਹਾਡਾ ਚੌਥਾ ਹੈ। ਫਿਰ ਇੱਥੇ ਰਾਜਾ ਵੜਿੰਗ ਦੀ ਅਸਤੀਫਾ ਦੇਣਾ ਹੈ ਕਿ ਤੋਂ ਲੈਣਗੇ ਅਗਲੇ ਆਪੇ। ਸਹੀ ਗੱਲ। ਤੇ ਜਿੰਨੇ ਬੇੜੀਆਂ ਦੇ ਵੱਟੇ ਉਮੀਦਵਾਰ ਦੇ, ਕਾਂਗਰਸੀ ਉਮੀਦਵਾਰ ਦੇ, ਰਾਜਾ ਵੜਿੰਗ ਨੇ ਪਾਏ, ਮੈਨੂੰ ਕਿਸੇ ਨੇ ਪਾਏ ਨਹੀਂ ਇਸ ਵਾਰ। ਉਹ ਕਦੇ ਖਾਲਿਸਤਾਨ ਬਨਾਮ ਹਿੰਦੁਸਤਾਨ, ਕਦੇ ਜੀ ਭਾਈ ਜੈਤਾਂ ਜੀ ਦੀ ਤਸਵੀਰਾਂ ਤੋਂ ਵੱਡੀਆਂ ਆਪਣੀਆਂ ਤਸਵੀਰਾਂ, ਹੈ ਨਾ, ਕਦੇ ਸਰਦਾਰ ਬੂਟਾ ਸਿੰਘ ਦੇ ਹਵਾਲੇ ਨਾਲ ਰੰਗ ਭੇਦ, ਨਸਲ ਭੇਦ, ਹੈ ਨਾ, ਕਦੇ ਜੂੜਿਆਂ ਨੂੰ ਹੱਥ ਲਾ ਕੇ। ਮਤਲਬ ਮੈਂ ਕਹਿੰਦਾ, ਚਾਹੇ ਤੁਹਾਡਾ ਅਜਿਹੀ ਕੋਈ ਭਾਵਨਾ ਨਾ ਵੀ ਹੋਵੇ, ਪਰ ਚੋਣਾਂ ਨੇ ਜਨਾਬ। ਸਹੀ ਗੱਲ। ਚੋਣਾਂ 'ਚ ਤਾਂ ਕਿਹੜੀ ਜੁੱਤੀ 'ਚ ਪੈਰ ਪਹਿਲਾਂ ਪਾਇਆ ਇਹਦਾ ਵੀ ਅਰਥ ਲਾਇਆ ਜਾਂਦਾ, ਕਿਹੜੀ ਡਿੰਗ ਪਹਿਲਾਂ ਪੱਟੀ ਇਹਦਾ ਵੀ ਅਰਥ ਲਾਇਆ ਜਾਂਦਾ, ਮੂੰਹ ਕਿੱਧਰ ਨੂੰ ਕਰਕੇ ਤੁਰ ਰਹੇ ਹੋ ਇਹਦਾ ਵੀ ਅਰਥ ਲਾਇਆ ਜਾਂਦਾ ਹੈ। ਉਹੀ ਸਿਰ ਝੁਕਾ ਕੇ ਫਤਿਹ ਬੁਲਾਈ ਸੀ ਕਿ ਹੱਥ ਜੋੜ ਕੇ ਬੁਲਾਈ ਸੀ, ਇਹਦਾ ਵੀ ਹਰ ਗੱਲ ਦਾ ਅਰਥ ਲੱਗਦਾ ਚੋਣਾਂ। ਸੋ ਇਸ ਲਈ ਇਹ ਚੋਣਾਂ ਨੇ ਕਾਂਗਰਸ ਨੂੰ ਸ਼ੀਸ਼ਾ ਦਿਖਾਇਆ, ਬਸ਼ਰਤੇ ਉਹ ਦੇਖਣ ਲਈ ਤਿਆਰ ਹੋਣ। ਬਿਲਕੁਲ ਵੈਸੇ ਸਾਰੀਆਂ ਧਿਰਾਂ ਨੂੰ ਦਿਖਾਇਆ, ਸਿਆਸੀ ਸਮੁੱਚੀ ਜਮਾਤ ਨੂੰ ਸ਼ੀਸ਼ਾ ਦਿਖਾਇਆ ਤਰਨਤਾਰਨ ਦੀ ਚੋਣ ਨੇ। ਸਹੀ ਹੈ। ਬਿਲਕੁਲ। ਸਾਰੀ ਚੋਣ 'ਚ ਪੰਜਾਬ ਦਾ ਮੁੱਦਾ ਕਿਤੇ ਨਹੀਂ ਸੀ, ਤੇ ਹੁਣ ਵੀ ਇਹ ਅੰਕੜਿਆਂ ਲਈ ਖੇਡਣਗੇ, ਜੋੜ ਤੋੜ ਲਈ ਖੇਡਣਗੇ, ਕਿਹਦੇ ਨਾਲ ਜਾਣਾ ਇਹਦੇ ਲਈ ਖੇਡਣਗੇ। ਪੰਜਾਬ ਲਈ ਕੀ ਕਰਨਾ ਇਹਦਾ ਰੋਡ ਮੈਪ ਲੈ ਕੇ ਕੋਈ ਨਹੀਂ ਆਉਣ ਨੂੰ ਤਿਆਰ ਅਜੇ। ਬਿਲਕੁਲ ਜੀ, ਬਿਲਕੁਲ। ਸੋ ਕਾਂਗਰਸ ਚੌਥੇ ਨੰਬਰ ਤੇ ਆ ਗਈ ਹੈ, ਉਹਦਾ ਕਾਰਨ ਇਹ ਹੈ ਕਿ ਥੱਲੇ ਵਾਲੀਆਂ ਧਿਰਾਂ ਜ਼ਿਆਦਾ ਕਮਜ਼ੋਰ ਸੀ, ਨਹੀਂ ਤਾਂ ਹੋਰ ਥੱਲੇ ਜਾ ਸਕਦੀ ਜੀ।